बिस्मिल्लाहिर्रहमानिर्रहीम अस्सलाम वालेकुम। रात ਦੇ 3:30 ਹੋਏ ਨੇ। ਸਿਰਫ 5 ਮਿੰਟ ਪਹਿਲਾਂ ਨਾ ਦੋ ਮੁੰਡੇ ਮੇਰੇ ਕੋਲ ਮੋਬਾਈਲ ਖੋਣ ਲੱਗੇ ਸਨ। ਇੱਥੇ ਘਰ ਦਾ ਜਿਹੜਾ ਨਾ ਸਾਡੇ ਸਾਹਮਣੇ ਜਗ੍ਹਾ ਕੋਈ ਨਹੀਂ ਪਾਰਕਿੰਗ ਦੀ, ਅਤੇ ਮੈਂ ਕੋਈ 5-7 ਘਰ ਛੱਡ ਕੇ ਨਾ ਪਰਲੀ ਗਲੀ ਦੇ ਵਿੱਚ ਹੈ ਜਗ੍ਹਾ, ਉੱਥੇ ਪਾਰਕਿੰਗ ਲਾਉਣ ਗਿਆ। ਅਤੇ ਮੇਨ ਰੋਡ ਹੈ ਚੈਪਸਟੋ ਰੋਡ, ਬੜਾ ਮਸ਼ਹੂਰ ਹੈ ਇੱਥੇ ਨਿਊਪੋਰਟ ਦਾ। ਉੱਥੇ ਮੈਂ ਖਲੋਤਾ, ਦੋ ਮੁੰਡੇ ਆਏ ਨੇ ਮੋਟਰਸਾਈਕਲ 'ਤੇ। ਉਹਨਾਂ ਮੈਨੂੰ ਇਸ਼ਾਰਾ ਕਰਕੇ ਉਹਨਾਂ ਮੋਟਰਸਾਈਕਲ ਕੋਲ ਰੋਕੀ ਹੈ ਅਤੇ ਮੈਨੂੰ ਆਂਦੇ ਨੇ ਰੁਕ। ਮੈਂ ਨਹੀਂ ਰੁਕਿਆ ਅਤੇ ਮੈਂ ਦੌੜ ਲਾਤੀ, ਕਿਉਂਕਿ ਮੈਨੂੰ ਪਤਾ ਸੀ ਇਹਨਾਂ ਮੋਬਾਈਲ ਖੋਣਾ ਰਾਤ ਦੇ ਇਸ ਟਾਈਮ। ਅਤੇ ਉਹਨਾਂ ਕੋਲ ਹੰਜਰ ਹੁੰਦੇ ਨੇ ਅਤੇ ਨਾਲ ਉਹਨਾਂ ਨੇ ਨਾ ਕੁਹਾੜੀ ਰੱਖੀ ਹੁੰਦੀ ਹੈ ਛੋਟੀ। ਮੈਂ ਆਪ ਹੀ ਵੇਖੀ ਇਹਨਾਂ ਨੂੰ ਨਾ ਡਿਲੀਵਰੀ ਕਰਦੇ ਹਾਂ ਕਈ ਵਾਰੀ ਵੇਖਿਆ। ਅੱਛਾ, ਮੈਂ ਦੌੜ ਕੇ ਨਾ ਨੱਸ ਕੇ ਜਲਦੀ ਘਰ ਵੱਲ ਨੂੰ ਨੱਸਿਆ ਵਾਂ ਅਤੇ ਸਾਹ ਵੀ ਚੜ੍ਹਿਆ ਮੈਨੂੰ। ਅੱਛਾ, ਉਹਨਾਂ ਨੇ ਨਾ ਮੇਰੇ ਪਿੱਛੇ ਮੋਟਰਸਾਈਕਲ ਲਾ ਲਈ ਹੈ। ਖੈਰ ਮੈਂ ਤੇਜ਼ੀ 'ਚ ਨੱਸ ਕੇ ਅੰਦਰ ਵੜ ਗਿਆ ਅਤੇ ਫਿਰ ਸਿੱਧੇ ਨੱਸ ਗਏ ਨੇ। ਫਿਰ ਮੈਂ ਉਹ ਅੰਦਰ ਹੋ ਕੇ ਨਾ ਥੋੜ੍ਹੀ ਦੇਰ ਫਿਰ ਉਹ ਉੱਧਰ ਗਏ ਨੇ, ਮੈਂ ਪਿੱਛੇ ਬਾਹਰ ਖੋਲ੍ਹ ਕੇ ਬੂਹਾ ਵੇਖਿਆ, ਫਿਰ ਉਹ ਇੱਧਰ ਲੰਘ ਗਏ ਨੇ। ਇਹ ਹਿਸਾਬ ਹੈ, ਚੋਰੀ ਦੀ ਮੋਟਰਸਾਈਕਲ ਹੁੰਦੀ ਹੈ। ਇਹਨਾਂ ਮੂੰਹ 'ਤੇ ਨਕਾਬ ਪਾਏ ਹੁੰਦੇ ਨੇ, ਹੈਲਮਟ ਵੀ ਕੋਈ ਨਹੀਂ ਹੁੰਦਾ ਮੋਟਰਸਾਈਕਲ ਨੂੰ, ਨੰਬਰ ਵੀ ਕੋਈ ਨਹੀਂ ਹੁੰਦਾ। ਪੁਲਿਸ ਦੀਆਂ ਗੱਡੀਆਂ ਵੀ ਫਿਰਨ ਡਈਆਂ ਨੇ, ਪਰ ਪੁਲਿਸ ਨੇ ਇਹਨਾਂ ਨੂੰ ਨਹੀਂ ਫੜਦੀ। ਇਹ ਮੋਬਾਇਲ ਕਿਉਂ, ਅੰਗਰੇਜ਼ਾਂ ਦੇ ਬੱਚੇ ਨੇ। ਇਹ ਮੋਬਾਇਲ ਮੇਰੇ ਕੋਲ ਖੋਹ ਲੈਂਦੇ, ਉਹ ਮਸਲਾ ਨਹੀਂ ਸੀ। ਮਸਲਾ ਇਹ ਸੀ ਕਿ ਮੇਰਾ ਇੰਸ਼ੋਰੈਂਸ ਮਿਲ ਜਾਣਾ ਸੀ, ਲੇਕਿਨ 2-3 ਦਿਨ ਦੀ ਦਿਹਾੜੀ ਟੁੱਟ ਜਾਣੀ ਸੀ। 3-4 ਦਿਨ ਵੀ ਲੱਗ ਸਕਦੇ ਹਨ ਨਵਾਂ ਮੋਬਾਇਲ ਹੁੰਦਿਆਂ। ਉਹਦੇ ਵਿੱਚ ਸਾਰੇ ਫੋਨ, ਹਰ ਸ਼ੈ ਵੇ। ਅਸਲ ਚੀਜ਼ ਮੋਬਾਇਲ ਬਚਾਉਣ ਦਾ ਮਕਸਦ ਇਹ ਸੀ। ਇੱਥੇ ਹੁਣ ਚੋਰੀ ਹੋ ਜਾਂਦਾ ਨਾ, ਮੇਰਾ ਮੋਬਾਇਲ ਖੋਹ ਲੈਂਦੇ, ਮੈਂ ਪੁਲਿਸ ਨੂੰ ਦੱਸਦਾ, ਪੁਲਿਸ ਨੇ ਕਹਿਣਾ ਇੰਸ਼ੋਰੈਂਸ ਕੋਲ ਨਵਾਂ ਲੈ ਲਓ। ਯਾਨੀ ਪੁਲਿਸ ਇਹਨਾਂ ਨੂੰ ਫੜ ਹੀ ਨਹੀਂ ਰਹੀ। ਮੇਰੇ ਅੱਗੇ ਪੁਲਿਸ ਦੀ ਗੱਡੀ ਹੁੰਦੀ ਨਾ, ਖੋਹ ਕੇ ਲੈ ਜਾਂਦੇ, ਪੁਲਿਸ ਨੇ ਇਹਨਾਂ ਦਾ ਪਿੱਛਾ ਨਹੀਂ ਸੀ ਕਰਨਾ ਕਿ ਭਾਈ ਜੇ ਐਕਸੀਡੈਂਟ 'ਚ ਡਿੱਗ ਗਏ ਤਾਂ ਪੁਲਿਸ 'ਤੇ ਪੈ ਜਾਣਾ ਸੀ। ਇੰਝ ਦਾ ਕਾਨੂੰਨ ਹੈ। ਅੱਗੇ ਦੋਸਤਾਂ ਦੇ ਨਾਲ ਹੋਏ ਨੇ ਵਾਕਿਆ। ਇੱਕ ਮੁੰਡੇ ਨੂੰ ਉਹਨਾਂ ਨੇ ਲੋਹੇ ਦੀ ਕੋਈ ਸ਼ੈ ਮਾਰ ਕੇ ਉਹਦੇ ਕੋਲ ਸਾਈਕਲ ਖੋਹ ਲਿਆ, ਇੱਕ ਮੋਟਰਸਾਈਕਲ ਚੋਰੀ ਹੋ ਗਏ। ਖੋਹਣ ਦੀਆਂ ਵੀ ਵਾਰਦਾਤਾਂ ਹੋਈਆਂ ਨੇ ਅਤੇ ਚੋਰੀ ਦੀਆਂ, ਅਤੇ ਇਹ ਮੇਰੇ ਨਾਲ ਹੋ ਚੱਲੀ ਸੀ। ਸ਼ੁਕਰ ਹੈ ਅੱਲਾ ਦਾ, ਕੋ ਮਾਂ ਪਿਓ ਦੀ ਦੁਆ ਕੰਮ ਆ ਗਈ ਹੈ ਅਤੇ ਬੱਚਤ ਹੋ ਗਈ। ਅਸਲਾਮ ਵਾਲੇਕੁਮ।